ਅਗਲੀ ਜਿਹੜੀ ਹਿਲਸਟਨ ਦੀ ਗੱਲ ਕਰਦੇ ਜੀ, FBI ਦੇ ਦੁਆਰਾ ਟੈਰਰਿਜ਼ਮ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਆ। ਨਿਊਯਾਰਕ ਸਿਟੀ ਦੇ ਮੇਅਰ ਦੇ ਘਰ ਦੇ ਬਾਹਰ ਜਿਹੜੇ ਕੁਝ ਐਕਸਪਲੋਸਿਵਸ ਆ, ਜਿਨ੍ਹਾਂ ਨੂੰ ਉੱਥੇ ਲਿਟ ਕੀਤਾ ਗਿਆ ਸੀ, ਅੱਗ ਜਿਹੜੀ ਉਹ ਲਗਾਈ ਗਈ ਸੀ। ਐਂਟੀ ਇਸਲਾਮ ਪ੍ਰੋਟੈਸਟਰਸ ਜਿਹੜੇ ਉਹ ਗੈਦਰ ਹੋਏ ਸੀਗੇ ਗ੍ਰੇਸੀ ਮੈਂਸ਼ਨ, ਜਿਹੜਾ ਕਿ ਨਿਊਯਾਰਕ ਸਿਟੀ ਦੇ ਮੇਅਰ ਦਾ ਜਿਹੜਾ ਅਫੀਸ਼ੀਅਲ ਘਰ ਹੁੰਦਾ ਆ, ਉਸ ਦੇ ਬਾਹਰ। ਕਹਿੰਦੇ ਵੀ ਇਹ ਜਿਹੜੇ ਐਂਟੀ ਇਸਲਾਮ ਪ੍ਰੋਟੈਸਟਰਸ ਤੇ ਜਿਹੜੇ ਇਸਲਾਮ ਦੇ ਹੱਕ ਵਾਲੇ ਸੀਗੇ, ਫਿਰ ਕਾਊਂਟਰ ਪ੍ਰੋਟੈਸਟਰ ਵੀ ਉੱਥੇ ਆ ਗਏ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕਹਿੰਦੇ ਵੀ ਐਂਟੀ ਇਸਲਾਮ ਪ੍ਰੋਟੈਸਟਰਸ ਦੇ ਦੁਆਰਾ ਕਹਿੰਦੇ ਵੀ ਜੋ ਉੱਥੇ ਗੱਲਾਂ ਕਹੀਆਂ ਜਾ ਰਹੀਆਂ ਸੀ, ਉਸ ਦੇ ਉਲਟ ਲੋਕਾਂ ਨੇ ਆ ਕੇ ਜਿਹੜਾ ਪ੍ਰੋਟੈਸਟ ਕੀਤਾ, ਤੇ ਉਹਨਾਂ ਵਿੱਚੋਂ 2 ਜਾਣਿਆਂ ਨੇ ਇਹਨਾਂ ਦੇ ਉੱਤੇ ਐਕਸਪਲੋਸਿਵ ਡਿਵਾਈਸਿਸ ਜਿਹੜੀਆਂ ਉਹ ਸੁੱਟ ਦਿੱਤੀਆਂ। 18 ਸਾਲਾਂ ਦਾ ਅਮੀਰ ਬਲਾਤ ਤੇ 19 ਸਾਲਾਂ ਦਾ ਇਬਰਾਹਿਮ ਕਯੂਮੀ, ਇਹ ਦੋਨੋਂ ਹੀ ਪੈਂਸਿਲਵੇਨੀਆ ਦੇ ਜਿਹੜੇ ਉਹ ਰਹਿਣ ਵਾਲੇ ਆ। ਇਹਨਾਂ ਨੂੰ ਹੁਣ ਸ਼ਨਾਖਤ ਕਰਕੇ ਜਿਹੜਾ ਉਹ ਗ੍ਰਿਫਤਾਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈਗੀ ਆ। ਤੇ ਨਾਲ ਦੇ ਨਾਲ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਅਸੀਂ ਵਿਜੀਲੈਂਟ ਆ, ਤੇ ਵੀ ਇਦਾਂ ਦੀ ਕੋਈ ਅਣਸੁਖਾਵੀ ਘਟਨਾ ਜਿਹੜੀ ਉਹ ਨਾ ਵਾਪਰੇ। ਉਹ ਕਹਿੰਦੇ ਵੀ ਅਸੀਂ ਬੜੇ ਲੱਕੀ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਵੀ ਜਿਹੜੀਆਂ ਐਕਸਪਲੋਸਿਵ ਹੋਮਮੇਡ ਬੰਬਸ ਜਿਹੜੇ ਕਾਈਂਡ ਆਫ ਇਹਨਾਂ 2 ਜਣਿਆਂ ਨੇ ਲਿਆ ਕੇ ਉੱਥੇ ਸੁੱਟੇ ਸੀਗੇ, ਵੀ ਉਹ ਡੈਟੋਨੇਟ ਨਹੀਂ ਹੋਏ, ਵੀ ਉਹ ਫਟੇ ਨਹੀਂ ਤਾਂ ਨੁਕਸਾਨ ਬਹੁਤ ਜ਼ਿਆਦਾ ਜਿਹੜਾ ਉਹ ਹੋ ਸਕਦਾ ਸੀਗਾ। ਪਰ ਹੁਣ US ਦੇ ਦੁਆਰਾ ਇਹ ਜਿਹੜੇ 2 ਜਣਿਆਂ ਨੇ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਇਹ ਐਕਸਪਲੋਸਿਵ ਡਿਵਾਈਸ ਉੱਥੇ ਜਿਹੜੇ ਉਹ ਸੁੱਟੇ ਸੀਗੇ ਨਿਊਯਾਰਕ ਸਿਟੀ ਦੇ ਮੇਅਰ ਦੇ ਬਾਹਰ ਜਿਹੜੇ ਪ੍ਰੋਟੈਸਟ ਹੋ ਰਹੇ ਸੀ ਪ੍ਰੋਟੈਸਟਰਸ ਦੇ ਉੱਤੇ, ਉਹਨਾਂ ਦੇ ਉੱਤੇ ਕਹਿੰਦੇ ਹੁਣ ਟੈਰਰਿਜ਼ਮ ਦੇ ਜਿਹੜੇ ਚਾਰजेस ਆ ਉਸ ਦੇ ਤਹਿਤ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ। ਸੋ FBI NYPD ਉਹਨਾਂ ਨੇ ਜਿਹੜਾ ਕਨਫਰਮ ਕੀਤਾ ਵੀ ਜਿਹੜੇ ਸ਼ੱਕੀ ਚੀਜ਼ਾਂ ਮਿਲੀਆਂ ਆ ਉਹ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ, ਜਿਹਨੂੰ IEDs ਆਖ ਦਿੰਦੇ ਆ, ਵੀ ਉਹੀ ਜਿਹੜੇ ਉਹ ਸੀਗੇ। FBI ਦੀ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ JTTF ਉਹ ਕਹਿੰਦੇ ਵੀ ਹੁਣ ਇੰਟਰਵਿਊਜ਼ ਕਰੂਗੀ, ਵੀਡੀਓਜ਼ ਨੂੰ ਰਿਵਿਊ ਕਰੂਗੀ ਤੇ ਐਵੀਡੈਂਸ ਜਿਹੜਾ ਉਹ ਕਲੈਕਟ ਕਰ ਰਹੇ ਹੈਗੇ ਆ। ਇੱਕ ਹੋਰ ਬੰਦੇ ਨੂੰ ਪੁਲਿਸ ਨੇ ਐਨ ਮੈਗਨੇਸ 21 ਸਾਲਾਂ ਦਾ, ਉਸ ਨੂੰ ਵੀ ਗ੍ਰਿਫਤਾਰ ਕੀਤਾ। ਕਹਿੰਦੇ ਵੀ ਕਾਊਂਟਰ ਪ੍ਰੋਟੈਸਟਰਸ ਦੇ ਉੱਤੇ ਇਸ ਦੇ ਦੁਆਰਾ ਪੈਪਰ ਸਪਰੇ ਜਿਹੜੀ ਆ ਉਹ ਕੀਤੀ ਗਈ ਸੀ। ਉਹ ਤੇ ਉਹਦੇ ਨਾਲ 3 ਜਣੇ ਆ ਡਿਸਆਰਡਰਲੀ ਕੰਡਕਟ ਤੇ ਅਬਸਟਰਕਸ਼ਨ ਦੇ ਜਿਹੜੇ ਚਾਰजेस ਆ ਉਹ ਉਹਨਾਂ ਨੇ ਜਿਹੜੇ ਉਹ ਲਾਏ ਆ। ਸਟੇਟਮੈਂਟ ਜਾਰੀ ਕੀਤੀ ਗਈ ਸੀ ਮਮਦਾਨੀ ਦੇ ਦੁਆਰਾ। ਉਹਨਾਂ ਨੇ ਕਿਹਾ ਵੀ ਜਿਹੜੇ ਐਂਟੀ ਇਸਲਾਮ ਪ੍ਰੋਟੈਸਟ ਆ ਇਹ ਬਿਗਟਰੀ ਤੇ ਰੇਸਿਜ਼ਮ ਦੇ ਵਿੱਚੋਂ ਨਿਕਲੇ ਹੋਏ ਆ, ਤੇ ਕਹਿੰਦੇ ਵੀ ਜੋ ਉਸ ਤੋਂ ਬਾਅਦ ਦੇ ਵਿੱਚ ਹੋਇਆ ਉਹ ਹੋਰ ਵੀ ਜ਼ਿਆਦਾ ਡਿਸਟਰਬਿੰਗ ਸੀਗਾ। ਤੇ ਕਹਿੰਦੇ ਵੀ ਜਿਹੜੀ ਹਿੰਸਾ ਆ, ਵਾਇਲੈਂਸ ਆ ਕਿਸੇ ਵੀ ਪ੍ਰੋਟੈਸਟ ਦੇ ਉੱਤੇ ਉਹ ਅਸੈਪਟੇਬਲ ਨਹੀਂ ਜਿਹੜੀ ਉਹ ਹੈਗੀ। ਤੇ ਕਿਸੇ ਦੇ ਦੁਆਰਾ ਜਿਹੜੇ IEDs ਐਕਸਪਲੋਸਿਵ ਡਿਵਾਈਸਿਸ ਦੀ ਜਿਹੜੀ ਉਹ ਵਰਤੋਂ ਕਰਨਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ, ਇਹ ਕਹਿੰਦਾ ਵੀ ਕ੍ਰਿਮੀਨਲ ਹੀ ਨਹੀਂ ਹੈਗਾ, ਇਹ ਰਿਪਰੀਹੈਂਸਿਵ ਜਿਹੜੀ ਉਹ ਚੀਜ਼ ਹੈਗੀ ਆ। ਤੇ ਕਹਿੰਦੇ ਵੀ ਇਹ ਆਪਾਂ ਚੀਜ਼ ਇਦਾਂ ਦੇ ਜਿਹੜੇ ਉਹ ਨਹੀਂ ਹੈਗੇ, ਸੋ ਇਦਾਂ ਨਹੀਂ ਕਰਨਾ ਜਿਹੜਾ ਚਾਹੀਦਾ। ਸੋ ਐਂਟੀ ਇਸਲਾਮ ਪ੍ਰੋਟੈਸਟਰਸ ਦੇ ਉੱਤੇ ਐਕਸਪਲੋਸਿਵ ਡਿਵਾਈਸ ਸੁੱਟਣ ਦੀ ਖਾਤਰ 2 ਜਿਹੜੇ ਪੈਂਸਿਲਵੇਨੀਆ ਦੇ 18 ਸਾਲਾਂ ਦਾ ਤੇ 19 ਸਾਲਾਂ ਦਾ ਅਮੀਰ ਤੇ ਇਬਰਾਹਿਮ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ, ਜਿਸ ਉੱਤੇ ਹੁਣ ਟੈਰਰਿਜ਼ਮ ਦੀ ਇਨਵੈਸਟੀਗੇਸ਼ਨ ਆ ਉਹ ਲਾਂਚ ਕਰ ਦਿੱਤੀ ਗਈ ਹੈਗੀ ਆ। ਪੁਲਿਸ ਕਮਿਸ਼ਨਰ ਟਿਸ਼ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਹੋਮਮੇਡ ਬੰਬ ਸੀ ਇਹ ਗ੍ਰੇਸੀ ਮੈਂਸਨ ਦੇ ਲਾਗੇ ਜੋ ਸਿੱਟੇ ਗਏ ਸੀ, ਇਹ TATP ਇਹਨਾਂ ਦੇ ਵਿੱਚ ਸੀਗਾ। ਕਹਿੰਦੇ ਵੀ ਟਰਾਈ ਐਸੀਟੋਨ ਤੇ ਟਰਾਈ ਪਰਆਕਸਾਈਡ, ਇਹ ਚਿੱਟਾ ਕ੍ਰਿਸਟਲਾਈਨ ਹੋਮਮੇਡ ਐਕਸਪਲੋਸਿਵ ਹੁੰਦਾ ਹੈ। ਮੋਸਟਲੀ ਕਹਿੰਦੇ ਵੀ ਇਹ ਮਟੀਰੀਅਲ ਆਈਸਿਸ ਵਾਲੇ ਯੂਜ਼ ਕਰਦੇ ਸੀਗੇ। ਪੈਰਿਸ ਅਟੈਕ ਦੇ ਵਿੱਚ ਵੀ ਜਦੋਂ 2015 ਚ ਹੋਇਆ ਉਦੋਂ ਯੂਜ਼ ਕੀਤਾ ਸੀ। ਅੱਜ ਈਸਟਰਨ ਸਮੇਂ ਦੇ ਮੁਤਾਬਕ 2 ਵਜੇ ਪੁਲਿਸ ਕਮਿਸ਼ਨਰ ਟਿਸ਼ ਜੋ ਉਹ ਇਹਦੇ ਉੱਤੇ ਜਿਹੜੀ ਆ ਇੱਕ ਪ੍ਰੈਸ ਕਾਨਫਰੰਸ ਕਰਨਗੇ। ਇਹ ਬਹੁਤ ਖਤਰਨਾਕ ਰੁਝਾਨ ਆ ਹਰਜੋਤ ਸਿੰਘ ਜੀ, ਜੀ ਜੇ ਇਸ ਤਰੀਕੇ ਦਾ ਵਾਪਰੀ ਆ। ਆਪਾਂ ਆਸਟਿਨ ਦੇ ਵਿੱਚ ਵੀ ਦੇਖਿਆ ਸੀਗਾ ਵੀ ਜਿੱਦਣ ਹੀ ਹਮਲਾ ਕੀਤਾ ਗਿਆ ਸੀ ਇਰਾਨ ਦੇ ਉੱਤੇ, ਉਹ ਇਨਸਪਾਇਰਡ ਹੋ ਕੇ ਉਹਨੇ ਵੀ ਮਾਸ ਸ਼ੂਟਿੰਗ ਜਿਹੜੀ ਉਹ ਕੀਤੀ। ਇੱਕ CIA ਦੀ ਤੇ ਮਿਲਟਰੀ ਇੰਟੈਲੀਜੈਂਸ ਦੀ ਸਾਬਕਾ ਉਹਨੇ ਟੱਕਰ ਕਾਲਸਨ ਦੇ ਨਾਲ ਸਵਾ ਸਾਲ ਪਹਿਲਾਂ ਜਿਹੜੀ ਆ ਉਹ ਗੱਲਬਾਤ ਕੀਤੀ ਸੀਗੀ ਇੰਟਰਵਿਊ ਦੇ ਵਿੱਚ। ਉਹਦੇ ਕਹਿਣ ਦੇ ਮੁਤਾਬਕ ਉਹ ਦਾਅਵਾ ਕਰਦੀ ਆ ਵੀ ਹਜ਼ਾਰਾਂ ਹੀ ਅਲ ਕਾਇਦਾ ਦੇ ਤੇ ਹੋਰ ਪਤਾ ਨਹੀਂ ਇਦਾਂ ਦੇ ਜਿਹੜੇ ਅੱਤਵਾਦੀ ਆ ਸਲੀਪਰ ਸੈਲਸ ਦੇ ਤੌਰ ਦੇ ਉੱਤੇ ਉਹ ਅਮਰੀਕਾ ਦੇ ਵਿੱਚ ਦਾਖਲ ਹੋ ਚੁੱਕੇ ਹੋਏ ਆ। ਸੋ ਇਹ ਉਹਨਾਂ ਦਾ ਤੋਂ ਹੀ ਨਹੀਂ ਆ, ਇਹ ਕਿਹਦੇ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਜਿਹੜੇ IEDs ਉੱਥੇ ਜਿਹੜੇ ਉਹ ਲਾ ਦਿੱਤੇ, ਜਿਹੜੇ ਚਾਹੇ ਉਹ ਐਂਟੀ ਇਸਲਾਮ ਪ੍ਰੋਟੈਸਟ ਦੇ ਵਿੱਚ ਸੀਗੇ,
ਪਰ ਪ੍ਰੋਟੈਸਟਰਸ ਦੇ ਉੱਤੇ ਇਸ ਤਰੀਕੇ ਦੇ ਨਾਲ ਐਕਸਪਲੋਸਿਵ ਡਿਵਾਈਸ ਨੂੰ ਜਿਹੜਾ ਉਹ ਸੁੱਟਣਾ ਇਹ ਬਹੁਤ ਇੱਕ ਖਤਰਨਾਕ ਜਿਹੜਾ ਚੀਜ਼ ਆ ਉਹ ਸਾਹਮਣੇ ਆਈ ਆ। ਹੋਪਫੁਲੀ ਇਹ ਵਨ ਆਫ ਇੰਸੀਡੈਂਟ ਹੋਵੇ, ਇਦਾਂ ਦਾ ਜਿਹੜਾ ਟ੍ਰੈਂਡ ਆਪਾਂ ਨੂੰ ਅੱਗੇ ਨਾ ਹੀ ਜਿਹੜਾ ਉਹ ਦਿਖੇ। ਪਰ ਇਹ ਆ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਸਤਰਕ ਸੁਚੇਤ ਜਿਹੜਾ ਉਹ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ, ਕਿਉਂਕਿ ਇਹਨਾਂ ਚੀਜ਼ਾਂ ਦੇ ਬਦਲੇ ਹੁਣ ਜੇ ਦੂਜੇ ਆ ਕੇ ਵੀ ਇਦਾਂ ਦਾ ਕੰਮ ਕਰਨ ਲੱਗ ਪੈਣ ਤਾਂ ਫਿਰ ਕੰਮ ਜਿਹੜਾ ਉਹ ਹੋਰ ਵੀ ਜ਼ਿਆਦਾ ਅੱਗੇ ਤੋਂ ਅੱਗੇ ਵੱਧ ਜਿਹੜਾ ਉਹ ਜਾਣਾ ਆ। ਸਿੱਖਾਂ ਨੂੰ ਹੋਰ ਵੀ ਜ਼ਿਆਦਾ ਸੁਚੇਤ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ। ਕਾਰਨ ਉਸ ਦੇ ਵਿੱਚ ਕੀ ਆ ਵੀ ਇਹ ਪਹਿਲੀ ਵਾਰੀ ਨਹੀਂ, ਇਹ ਪਹਿਲਾਂ ਵੀ ਇਦਾਂ ਹੀ ਹੋ ਚੁੱਕਾ ਆ ਵੀ ਕਿਉਂਕਿ ਹੁਲੀਆ ਸ਼ਕਲ ਇੱਕ ਦੂਜੇ ਨਾਲ ਮਿਲਦੀ ਆ। ਆਪਣੇ ਬਹੁਤ ਜ਼ਿਆਦਾ ਜਿਹੜੇ ਸੋਸ਼ਲ ਇਵੈਂਟ ਜਿਹੜੇ ਉਹ ਹੁੰਦੇ ਰਹਿੰਦੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਹੋਣੇ ਵੀ ਹੈਗੇ ਆ। ਸੋ ਅਲਰਟ ਰਹੋ, ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੋਵੇ। ਪ੍ਰਬੰਧਕਾਂ ਵੀਰਾਂ ਨੂੰ ਵੀ ਆਪਾਂ ਬੇਨਤੀ ਜਿਹੜੀ ਉਹ ਕਰਦੇ ਆ ਵੀ ਐਕਸਟਰਾ ਜਿਹੜੇ ਪ੍ਰੀਕਾਸ਼ਨਸ ਆ ਉਹ ਜਿਹੜੇ ਉਹ ਲਏ ਜਾਣ। ਜਿੱਦਾਂ ਦਾ ਮਾਹੌਲ ਬਣਿਆ ਪਿਆ ਵੀ ਕਮਲਿਆਂ ਦੀ ਦਾ ਪਤਾ ਨਹੀਂ ਜੀ ਹੁੰਦਾ। ਸੋ ਉੱਥੋਂ ਦੀ ਲਾ ਐਨਫੋਰਸਮੈਂਟ ਦੇ ਨਾਲ ਪੂਰਾ ਮਿਲ ਜੁਲ ਕੇ ਇੱਕਮਿਕ ਹੋ ਕੇ ਇਹ ਸਾਰੇ ਜਿਹੜੇ ਪ੍ਰੋਗਰਾਮਾਂ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਕਰਵਾਉਣ ਦੇ ਵੱਲ ਨੂੰ ਕਾਰਵਾਈ ਜਿਹੜੀ ਉਹ ਅੱਗੇ ਹੋਵੇ ਜੀ। ਐਰੀਜ਼ੋਨਾ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ ਉਹਦੇ 'ਚ ਇੱਕ ਇੰਡੀਅਨ ਮੂਲ ਦੀ 21 ਸਾਲਾਂ ਦੀ ਸਟੂਡੈਂਟ ਸੀਗੀ ਬੱਚੀ, ਜਿਹਦੀ ਡੈਥ ਹੋਈ ਹੈਗੀ ਆ। ਸੋ ਕਿਸੇ ਦਾ ਵਿਚਾਰੀ ਦਾ ਉਹਦਾ ਕੋਈ ਲੈਣਾ ਦੇਣਾ ਨਹੀਂ ਸੀ। ਜਾਂ ਸ਼ੂਟਿੰਗ ਹੋਈ ਉਹ ਉੱਥੇ ਉਸ ਜਿਹੜਾ ਕਲੱਬ ਦੇ ਵਿੱਚ ਸੀਗੀ ਤੇ ਉੱਥੇ ਜਿਹੜੀ ਆ ਉਸ ਦੀ ਡੈਥ ਹੋ ਗਈ।